चले आओ मोहब्बत का तकाज़ा है। अस्सलाम वालेकुम, ठीक हो? BS8 ठीक है। पेट्रोल का की रेट है, किवें लीटर है? 381 रेट। सर अमीन व्लॉग पाकिस्तान के आखिरी गाँव च एवें पहुँच गया है ਤੇ ਤੁਹਾਨੂੰ ਨਜ਼ਾਰੇ ਦਿਖਾਉਣ ਵਾਸਤੇ ਪੁੱਜਾ ਹੈ। अस्सलाम वालेकुम सज्जनों, बेलियो तो मित्रों, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ, ਲਹਿੰਦੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ। ਤੇ ਜਨਾਬ ਅੱਜ ਮੈਂ ਪਾਕਿਸਤਾਨ ਦੇ ਆਖਰੀ گاؤں ਆਖਰੀ ਵਿਲੇਜ ਤੇ ਜ਼ਿਲ੍ਹਾ ਜਿਹੜਾ ਸੂਬਾ ਗਿਲਗਿਤ ਬਲਤਿਸਤਾਨ ਦੇ ਵਿੱਚ ਹੈਗਾ ਤੇ ਆਖਰੀ گاؤں ਜਿਹੜਾ ਸਿਆਚੀਨ ਤੇ ਸ਼ਰਾਜ਼ੀ ਦਾ ਘਰ ਵੀ ਇੱਥੇ ਹੈਗਾ, ਉੱਥੇ ਮੌਜੂਦ ਹੈਗਾ। ਆਖਰੀ گاؤں ਆ, ਉਸ ਤੋਂ ਬਾਅਦ ਇੰਡੀਆ ਵਾ, ਫਿਰ ਚਾਈਨਾ ਵਾ ਤੇ ਫਿਰ ਬਾਕੀ ਮੁਮਾਲਕ ਨੇ, ਠੀਕ ਹੈ। ਤੇ ਅਲਹਮਦੁਲਿਲਾ ਉੱਥੇ ਖੜੇ ਹੈਗੇ। ਸਵੇਰ ਦਾ ਟਾਈਮ ਹੈਗਾ। ਸਾਰੇ ਜੀਬੀ ਗਿਲਗਿਤ ਬਲਤਿਸਤਾਨ ਵਾਲਿਆਂ ਨੂੰ ਗੁੱਡ ਮਾਰਨਿੰਗ ਹੋ ਗਿਆ, ਸਲਾਮ ਹੋ ਗਿਆ ਪੰਜਾਬ ਦੀ ਤਰਫੋਂ, ਤੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ, ਲਹਿੰਦੇ ਚੜ੍ਹਦੇ ਵਾਲਿਆਂ ਨੂੰ ਸਲਾਮ ਹੋ ਗਿਆ। ਤੇ ਮਾਸ਼ਾਅੱਲਾ ਬਿਊਟੀ ਨੇਚਰ ਮੈਂ कहना भी गिलगित बल्तिस्तान तो ਵੱਧ ਕਿਤੇ ਨਹੀਂ ਹੋ ਸਕਦੀ। ਤੇ ਸਵੇਰ ਦਾ ਟਾਈਮ ਵਿਊ ਚੈੱਕ ਕਰੋ ਤੇ ਸਾਹਮਣੇ ਪਹਾੜ ਜਿਨ੍ਹਾਂ ਨੂੰ ਕਿ ਅਸੀਂ ਕਿਤਾਬਾਂ ਵਿੱਚ ਸਾਰੀ ਉਮਰ ਪੜ੍ਹਦੇ ਰਹਿ ਗਏ, ਉੱਥੇ ਜਗ੍ਹਾ ਬਣੀ ਹੋਈ ਹੈ ਤੇ ਦੇਖ ਸਕਦੇ ਹੋ ਮਾਸ਼ਾਅੱਲਾ। ਖੂਬਸੂਰਤੀ ਚੈੱਕ ਕਰੋ, ਨਜ਼ਾਰੇ ਚੈੱਕ ਕਰੋ ਤੇ ਕਿਆ ਹੀ ਬਾਤ ਹੈ ਮਾਸ਼ਾਅੱਲਾ। ਆਪ ਇੱਥੇ ਹਰ ਪਾਸੇ ਹਰਿਆਲੀ, ਪਹਾੜ ਤੇ ਚੀਜ਼ਾਂ ਹੀ ਨਜ਼ਰ ਆ ਰਹੀਆਂ, ਹੋਰ ਤੁਹਾਨੂੰ ਇੱਥੇ ਕੁਝ ਨਹੀਂ ਨਜ਼ਰ ਆਏਗਾ। ਤੇ ਮੈਂ ਕਹਿੰਦਾ ਜਿੰਨਾ ਸਕੂਨ ਇੱਥੇ ਹੈਗਾ ਨਾ ਸ਼ਾਇਦ ਕਿਤੇ ਹੋਵੇ। ਅਸੀਂ ਤਾਂ ਸਾਰੀ ਉਮਰ ਪੰਜਾਬ 'ਚ ਰਹੇ, ਉੱਥੇ ਦੀ ਇਸ ਟਾਈਮ 45 ਸੈਂਟੀਗ੍ਰੇਡ ਜਿਹੜੀ ਗਰਮੀ ਆ ਨਾ, ਉਹ ਜਿਹੜੀ ਸਾਨੂੰ ਲਈ ਦਿੱਤੀ ਖੜੀ ਹੈਗੀ ਆ। ਤੇ ਇੱਥੇ ਮਾਸ਼ਾਅੱਲਾ ਜ਼ਬਰਦਸਤ। ਅੱਜ ਕਹਿੰਦੇ ਧੁੱਪ ਨਿਕਲੀ ਹੈਗੀ, ਵੈਸੇ ਹਮੇਸ਼ਾ ਇੱਥੇ ਬਰਫ਼ਬਾਰੀ ਤੇ ਸਾਰੇ ਹੁਣ ਮੈਂ ਕਿਹਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦਾ ਮੁੰਡਾ ਆਇਆ ਤੇ ਇਸ ਵਾਸਤੇ ਮੌਸਮ ਜਿਹੜਾ ਨਾ ਸੈੱਟ ਹੋ ਜਾਵੇ। ਤੇ ਅਲਹਮਦੁਲਿਲਾ क्या खूबसूरती है, क्या कमाल लोग ने, क्या मैं कहना बड़े नफीस, बड़े मुहब्बत करने वाले। तुसी मरी साइड ते चले जाओ, उत्थे जड़े लोग ने ना बस किस तरह तुहानू पता है, एक दफ़ा बर्फबारी हुई सी ते लोगों ने पैसे चंबे। इत्थे ते बड़े मुखलिस लोग ने, बड़े ईमानदार ने और बड़े मेहमान नवाज ने अल्हम्दुलिल्लाह। ਤੇ ਜਿਹਨੇ ਜੀਬੀ ਦੇਖਣਾ ਹੈਗਾ ਉਹ ਜ਼ਰੂਰ ਇੱਥੇ ਦਾ ਟਰੈਵਲ ਕਰੇ। ਲੇਕਿਨ ਟਰੈਵਲ ਇੱਥੇ ਤੱਕ ਪਹੁੰਚਣਾ, ਆਖਰੀ گاؤں ਤੱਕ ਪਹੁੰਚਣਾ ਜਿਹੜਾ ਨਾ ਬੜਾ ਹੀ ਮੁਸ਼ਕਿਲ ਹੈਗਾ, ਬੜੇ ਟਫ ਰਾਸਤੇ ਨੇ ਤੇ ਬੜਾ ਲੌਂਗ ਟਰੈਵਲ ਹੈ। ਫੈਮਿਲੀ ਨਾਲ ਆਉਣਾ ਬੜਾ ਮੁਸ਼ਕਿਲ ਹੈ, ਅਕੇਲੇ ਤੁਸੀਂ ਜਿਹੜਾ ਨਾ ਟਰੈਵਲ ਕਰ ਸਕਦੇ ਹੋ। ਤੇ ਆਓ ਫਿਰ ਭਾਈ ਕਹਿ ਰਹੇ ਕਿ ਨਾਸ਼ਤਾ ਕਰਨਾ ਹੈ, ਨਾਸ਼ਤਾ ਕਰਦੇ ਹੈਗੇ ਆ ਤੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਫਿਰ ਕਰਾਂਗੇ। ਤੇ ਆਓ ਮਾਸ਼ਾਅੱਲਾ ਚਲੀਏ। ਤੇ ਇਹੋ ਜਿਹੇ ਨਜ਼ਾਰੇ ਜਿਹੜੇ ਆ ਨਾ ਕਿਤੇ ਨਹੀਂ ਲੱਭਣੇ। ਇੱਕ ਦਫਾ ਫਿਰ ਇਹਨਾਂ ਪਹਾੜਾਂ ਨਾਲ ਲਵ ਏ, ਮੁਹੱਬਤ ਏ। ਮੁਹੰਮਦ ਅਲੀ ਸਦਪਾਰਾ ਵੀ ਇੱਥੋਂ ਦੇ ਸੀਗੇ, ਠੀਕ ਹੈ, ਜਿਨ੍ਹਾਂ ਨੇ ਇਹ ਪਹਾੜਾਂ ਦੇ ਉੱਤੇ ਆਪਣੀ ਜਾਨ ਦਿੱਤੀ ਤੇ ਉਹ ਸਾਡਾ ਹੀਰੋਜ਼ ਨੇ ਮਾਸ਼ਾਅੱਲਾ। ਸਦਪਾਰਾ, ਮੁਹੰਮਦ ਅਲੀ ਸਦਪਾਰਾ ਜਿਹੜਾ ਨਾ ਉਹ ਸੀਗੇ। ਸਦਪਾਰਾ ਨੇ ਇਹਨਾਂ ਪਹਾੜਾਂ ਦੇ ਉੱਤੇ ਹੀ ਆਪਣੀ ਜਾਨ ਦਿੱਤੀ। ਸੋ ਅਸੀਂ ਉਹਨਾਂ ਨੂੰ ਸਲਾਮ ਪੇਸ਼ ਕਰਦੇ ਹਾਂ ਕਿ ਉਹਨਾਂ ਨੇ ਪਾਕਿਸਤਾਨ ਦੀ ਖਾਤਰ ਜਿਹੜਾ ਆਪਣੀ ਜਾਨ ਕੁਰਬਾਨ ਕੀਤੀ। ਤੇ ਹਮੇਸ਼ਾ ਉਹਨਾਂ ਨੂੰ ਪਹਾੜਾਂ ਨਾਲ, ਪਹਾੜ ਦੇ ਰਹਿਣ ਵਾਲੇ ਲੋਕ, ਉਹਨਾਂ ਨੂੰ ਹਮੇਸ਼ਾ ਪਹਾੜਾਂ ਨਾਲ ਜਿਹੜੀ ਨਾ ਮੁਹੱਬਤ ਰਹਿੰਦੀ ਹੈ। ਤੇ ਸੋ ਇੱਥੇ ਦੀ ਨੇਚਰ, ਇੱਥੇ ਦੀ ਬਿਊਟੀ, ਇੱਥੇ ਦਾ ਸਕੂਨ, ਇੱਥੇ ਦੀ ਆਬਸ਼ਾਰਾਂ, ਇੱਥੇ ਦੀਆਂ ਸਾਰੀਆਂ ਚੀਜ਼ਾਂ ਇੰਨਾ ਸਕੂਨ ਦਿੱਤੀਆਂ ਨਾ, ਯਕੀਨ ਕਰੋ। ਸਾਡੇ ਮੈਂ ਕਹਿੰਦੇ ਨੇ ਕਿ ਜਿੱਥੇ ਰਹਿੰਦਾ ਹੈ, ਲੇਕਿਨ ਉੱਥੋਂ ਡਿਫਰੈਂਸ ਬਤਾ ਰਿਹਾ ਕਿ ਪੰਜਾਬ ਅਸੀਂ ਉੱਥੇ ਰਹਿੰਦੇ ਨੇ, ਸਾਡਾ ਇਲਾਕਾ ਹੈ, ਸਾਰਾ ਕੁਛ ਹੈ, ਪਿਆਰ ਮੁਹੱਬਤ ਹੈ, ਲੇਕਿਨ ਜਿਹੜਾ ਸਕੂਨ ਹੈ ਸਹੀ ਜ਼ਿੰਦਗੀ ਵਾਲਾ ਉੱਥੇ ਤਾਂ ਬੜੀ ਪੈਸੇ ਦੀ ਰੇਲ ਪੇਲ ਚੀਜ਼ਾਂ ਨੇ, ਲੇਕਿਨ ਜ਼ਿੰਦਗੀ ਦਾ ਸਹੀ ਨਜ਼ਾਰਾ ਇਹ ਲੋਕ ਚੱਕਦੇ ਨੇ ਪਏ ਨੇ ਮਾਸ਼ਾਅੱਲਾ। ਬੜੇ ਸਾਦਾ ਲੋਕ ਇਹਨਾਂ ਪਹਾੜਾਂ ਦੇ ਵਿੱਚ ਰਹਿਣ ਵਾਲੇ। ये सारे दोस्त मेरे आ जाएंगे। अस्सलाम वालेकुम जी, क्या हाल चाल है? ठीक है, तबीयत से ठीक है? अच्छा जी दोस्तों, सारे दोस्त ने माशाल्लाह मेरे जीबी दे गिलगित बल्तिस्तान दे ते ਜ਼ਿਲ੍ਹਾ ਗਾਂਜਾ ਤੇ ਗਿਲਗਿਤ ਬਲਤਿਸਤਾਨ ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲੇ अस्सलाम वालेकुम। वालेकुम अस्सलाम। क्या हाल चाल है जी? ठीक है, तबीयत से ठीक है? अच्छा जनाब आलम, मैं कोई 18 ਤੋਂ 20 ਘੰਟੇ ਦਾ ਜਿਹੜਾ ਨਾ ਸਫ਼ਰ ਕਰਕੇ ਆਇਆ ਤੇ ਮੈਂ ਬੜਾ ਥੱਕਿਆ ਪਿਆ ਸੀ, ਯਕੀਨ ਕਰੋ। ਬੜਾ ਸਕੂਨ ਚਾਹੀਦਾ ਸੀ ਮੈਨੂੰ। ਤੇ ਭਾਈ ਉਹਨਾਂ ਨੇ ਮਾਸ਼ਾਅੱਲਾ ਜ਼ਬਰਦਸਤ ਕਿਸਮ ਦਾ ਕਮਰਾ
रात चाय भाई ने बनाई, कमाल कर दिता। सलीम भाई ने रात बिरयानी सलीम भाई ने पकाई, शरीफ भाई ने ते ऐसा ही सब। कमाल कर दिता। ਤੇ ਹੁਣ ਸਵੇਰ ਦਾ ਨਾਸ਼ਤਾ, ਗੁੱਡ ਮਾਰਨਿੰਗ ਸਾਰਿਆਂ ਨੂੰ। ਤੇ ਮਾਸ਼ਾਅੱਲਾ ਸਾਰੇ ਭਾਈਆਂ ਦੀ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਗਿਲਗਿਤ ਬਲਤਿਸਤਾਨ ਦੇ ਲੋਕਾਂ ਦਾ ਬਹੁਤ ਸ਼ੁਕਰੀਆ, ਇਹਨਾਂ ਮੇਰੇ ਸਾਥੀਆਂ ਦਾ ਬਹੁਤ ਸ਼ੁਕਰੀਆ। ਤੇ ਮਾਸ਼ਾਅੱਲਾ ਕਮਾਲ, ਮੈਂ ਕਹਿੰਦਾ ਕਮਾਲ ਹੋ ਗਿਆ ਜੀ। ਹੁਣ ਅਸੀਂ ਕਰਨ ਲੱਗੇ ਨਾਸ਼ਤਾ, ਠੀਕ ਹੈ ਜੀ। ਤੇ ਜਿਹਨੇ ਨਾਸ਼ਤਾ ਕਰਨਾ ਹੈ ਉਹ ਕਰ ਲਵੇ। ਅੱਛਾ, ਨਾਸ਼ਤਾ ਕਰਨ ਤੋਂ ਪਹਿਲੇ ਗਿਲਗਿਤ ਦੇ ਵਿੱਚ ਕੋਈ ਇੱਕ ਛੋਟਾ ਜਿਹਾ ਸ਼ੇਰ ਤੇ ਇੱਕ ਸੌਂਗ ਹੋ ਜਾਵੇ, ਛੋਟਾ ਜਿਹਾ, दो लफ्ज। कहाँ हो तुम चले आओ, मोहब्बत का तकाज़ा है। कहाँ हो तुम चले आओ, मोहब्बत का तकाज़ा दुनिया से घबरा कर तुम्हें दिल ने पुकारा है। क्या बात है जी, जबरदस्त। हाँ हाँ ठीक है। Nimola sayari misne pothovi kavyale phose. Salate lo ngala gospo, कहाँ हो तुम चले आओ, मोहब्बत का तकाज़ा। ਵਾਹ ਜੀ ਵਾਹ, ਜ਼ਬਰਦਸਤ ਜੀ, ਜ਼ਬਰਦਸਤ, ਸੁਭਾਨ ਅੱਲਾਹ। ਲਓ ਜੀ, ਅਸੀਂ ਨਾਸ਼ਤਾ ਕਰਨ ਦੇ ਬਾਅਦ ਭਾਈ ਨਾਲ ਜਿਹੜਾ ਨਾ ਨਿਕਲ ਪਏ ਹੈਗੇ ਬਾਜ਼ਾਰ ਦੀ ਤਰਫ। ਉੱਥੋਂ ਬਾਈਕਿਆ ਲੈਣੀ ਹੈਗੀ, ਫਿਰ ਅੱਗੇ ਜਾਣਾ ਹੈ। ਤੇ ਅਲਹਮਦੁਲਿਲਾ ਅੱਲਾ ਦਾ ਨਿਜ਼ਾਮ ਹੈ। ਇਹ ਦੇਖੋ ਸਾਡੇ ਪਾਸੇ ਗਰਮੀਆਂ ਦੀ ਸਬਜ਼ੀ ਲੱਗੀ ਹੈ, ਗਰਮੀਆਂ ਦੀ, ਤੇ ਇੱਥੇ ਲੱਗੀ ਹੈ ਸਰਦੀਆਂ ਦੀ ਸਬਜ਼ੀ। ਇਹ ਪਿਆਜ਼ ਲੱਗੇ ਹੋਏ ਨੇ, ਉਹ ਪਰੇ ਬਾਕੀ ਚੀਜ਼ਾਂ ਲੱਗੀਆਂ ਹੋਈਆਂ ਨੇ। ਉਧਰ ਪਰੇ ਇਹ ਦੇਖੋ ਗਾਜਰਾਂ, ਮੂਲੀਆਂ ਤੇ ਇਹ ਸੌਂਫ ਦੇ ਬੂਟੇ ਨੇ, ਉਹ ਲੱਗੇ ਹੋਏ ਨੇ। ਤੇ ਇੱਥੇ ਹੁਣ ਸਰਦੀਆਂ ਦੀ ਜਿਹੜੀ ਹੈ ਨਾ ਸਬਜ਼ੀ ਉਹ ਲੱਗੀ ਹੈਗੀ, ਤੇ ਸਾਡੇ ਉੱਥੇ ਗਰਮੀਆਂ ਦੀ ਲੱਗਦੀ ਪਈ ਹੈਗੀ। ਇੰਨਾ ਮੌਸਮ ਦਾ ਫਰਕ ਹੈਗਾ। ਇੱਥੇ ਖੁਬਾਨੀ ਦਾ ਦਰਖਤ ਵੀ ਹੈਗਾ, ਦੇਖੋ ਖੁਬਾਨੀ ਲੱਗਣੀ ਸ਼ੁਰੂ ਹੋ ਗਈ ਹੈ। ਫਿਰ ਸਾਡੇ ਇਹ ਸਾਰੀ ਪੰਜਾਬ ਸਾਈਡ ਤੇ ਜਾਂਦੀ ਹੈ। ਮੈਂ ਤੁਹਾਨੂੰ ਕਲੋਜ਼ ਕਰਕੇ ਜ਼ਰਾ ਦਿਖਾਉਣਾ ਪਿਆ ਹੈਗਾ। ਇਹ ਸਾਰੀ ਖੁਬਾਨੀ ਲੱਗੀ ਪਈ ਹੈਗੀ ਅਲਹਮਦੁਲਿਲਾ ਨਾਲ। ਖੁਬਾਨੀ ਦੇ ਜਿਹੜੀ ਹੈ ਨਾ ਅਸੀਂ ਖਾਂਦੇ ਤਾਂ ਰਹੇ, ਲੇਕਿਨ ਉਹਦਾ ਕਦੀ ਪੌਦਾ ਜੈਨਵਨ ਜਾ ਕੇ ਕਰੀਬ ਜਾ ਕੇ ਨਹੀਂ ਦੇਖਿਆ ਅਲਹਮਦੁਲਿਲਾ। ਉਹ ਖੁਬਾਨੀ ਦੇ ਪੌਦੇ ਨੇ। ਤੇ ਭਾਈ ਸਾਹਿਬ ਨਾਲ ਹੁਣ ਅਸੀਂ ਜਾਂਦੇ ਪਏ ਬਾਜ਼ਾਰ ਅੱਗੇ। ਤੇ ਇੱਥੇ ਖੂਬਸੂਰਤ ਵਿਊ ਨਜ਼ਾਰੇ ਚੈੱਕ ਕਰੋ। ਸਵੇਰ ਦਾ ਟਾਈਮ ਹੈਗਾ, ਬੱਚੇ ਸਕੂਲ ਜਾਣਾ ਸਟਾਰਟ ਹੋ ਗਏ ਨੇ ਇੱਥੇ। ਤੇ ਬਿਲਕੁਲ ਅਸੀਂ ਇਸ ਟਾਈਮ ਖਪਲੂ ਦੇ ਵਿੱਚ ਜਿਹੜਾ ਨਾ ਮੌਜੂਦ ਹੈਗੇ ਆ। ਤੇ ਸਾਡੇ ਪਾਸੇ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ, ਇਹਨਾਂ ਨੂੰ ਦਸੰਬਰ ਵਿੱਚ ਛੁੱਟੀਆਂ ਹੁੰਦੀਆਂ ਨੇ। ਤੇ ਦੇਖੋ ਬੱਚੇ ਜਿਹੜੇ ਨਾ ਸਕੂਲ ਜਾਣਾ ਸਟਾਰਟ ਹੋ ਗਏ ਨੇ। ਤੇ ਇੱਥੇ ਅੱਜ ਕੱਲ੍ਹ ਇਲੈਕਸ਼ਨ ਦੇ ਵੀ ਚਰਚੇ ਹੈ ਨੇ। ਤੇ ਬਾਕੀ ਜਿੱਧਰ ਵੀ ਤੁਸੀਂ ਦੇਖਣਗੇ ਪਹਾੜ, ਨਦੀ, ਨਾਲੇ ਤੇ ਇਹੀ ਚੀਜ਼ਾਂ ਤੁਹਾਨੂੰ ਮਿਲਣਗੀਆਂ। ਲਾਇਬ੍ਰੇਰੀ, ਮਿਊਨਿਸਪਲ ਕਮੇਟੀ ਖਪਲੂ ਲਾਇਬ੍ਰੇਰੀ। अस्सलाम वालेकुम, क्या हाल है जी? अस्सलाम वालेकुम, ठीक हो? BSc ठीक है? अच्छा माशाल्लाह। और किस क्लास में पढ़ते हो? 8th क्लास में। अच्छा माशाल्लाह। स्कूल जा रहे हो सारे? अच्छा देखो जी, स्कूल दे जिधरों जाना ना रास्ता, देखो उधरों नदी नाले आ रहे हैं। अस्सलाम वालेकुम, क्या हाल है? ठीक हो? हाँ जी माशाल्लाह, खूबसूरती चेक करो। सुबह बच्चे स्कूल जा रहे हैं तो इन्होंने नदियाँ नाले जो गुजर के जाने ने, तो यही खूबसूरती है। माशाल्लाह जी माशाल्लाह, क्या बात है।
ਇਹ ਜੀ ਅਸੀਂ ਜਿੱਥੋਂ ਗੁਜ਼ਰਦੇ ਪਏ ਨੇ ਖਪਲੂ ਬਾਜ਼ਾਰ ਹੈਗਾ ਨੇ, ਜਿੱਥੇ ਨੇ ਮੁਖਤਲਿਫ ਕਿਸਮ ਦੀਆਂ ਦੁਕਾਨਾਂ ਮਾਰਕੀਟਸ ਵਗੈरह हैं ने। इधर सारे जनरल स्टोर वगैरह बैंक ATM ये वो सारा इस साइड ते ने। खपलू बाज़ार माशाल्लाह खूबसूरत और हर तरह की इत्थों चीज़ जिहड़ी है ना वो अवेलेबल हैगी है खपलू बाज़ार दे विचों। छोटा जिहा बाज़ार है, काफ़ी वड्डा नहीं हैगा, लेकिन आसे पासे जिधर भी देखोगे तुहानूं पहाड़ ही नज़र आएंगे। खपलू सुनहरी बैंक खपलू है, देखो लिखिਆ खपलू ब्रांच। ਤੇ ਅਸੀਂ ਇਹਦੇ छोटे छोटे बाज़ारों के विचों जड़ा ना घूमते पे हैगे हैं इधर। ठीक है अच्छा जी, भाई ने जो है ना वो बड़ा कोऑपरेट किया माशाल्लाह से। अब इसने घर जाना है छुट्टी पे, तो घर इसका है स्कर्दू, इन्हों का घर है स्कर्दू। तो माशाल्लाह भाई ने बड़ा कोऑपरेट किया है, अपने दोस्त ने साथी ने माशाल्लाह। नहीं बहुत किया यार, आपने बहुत किया है। रात में जितना सुकून से सोया आप सोच नहीं सकता, 18-20 घंटे का सफ़र करने के बाद। चलो ठीक है अब 80 करवाइए बाइक किया शराज के गाँव जाते पे हैं, देखते हैं उत्थे मिलते हैं कि नहीं मिलते। अच्छा चले चले फिर चले ठीक है, थैंक यू, अल्लाह हाफ़िज़। अल्लाह हाफ़िज़। माशाल्लाह जी माशाल्लाह, क्या बात है, क्या व्यू है, क्या नज़ारे है, ज़बरदस्त हो गया। हाँ मज़ा आ गया। सुभान अल्लाह सुभान अल्लाह। फ़बीअय्यि आलाइ रब्बिकुमा तुकज़्ज़िबान। परवरदिगार में तेरी कौन कौन सी नेमतों को जुटलाऊँ। सुभान अल्लाह, क्या बात। जी बाइकियां ते असीं उत्ते जा रहे हैं, साडा सफ़र माशाल्लाह शराजी ते गाँव जिहड़ा वो जारी हो सारी आ। शायद वड्डा ब्लॉग हो जाए तो फिर नैक्सट ब्लॉग दे विच मिलांगे। इत्थों भाई जिहड़ा ना पेट्रोल पवांदे पए ने। ते इत्थे पेट्रोल दा की रेट है, किवें लीटर है? 381। अच्छा पंजाब से सस्ता है यार, वाह भाई वाह, ये पंजाब से सस्ता है GB में पेट्रोल, क्या बात है भाई, ज़बरदस्त हो गया। लो जी इत्थे बड़ी मतलब मौसम देखो यार, पहाड़ ने, जिधर जाओ पहाड़ों के नज़ारे चेक करो माशाल्लाह। तो इत्थे हर तरह की सहूलत जड़ी मौजूद है। चलान सिर्फ पंजाब च नहीं होंदे, इत्थे भी होंदे, जेबी विच चलान होंदे पे ने। देखो चलान हो रहे, इत्थे भी चलान हो रहे ने, पुलिस वाले रोकते पे ने। भाई मिले हैं हमें GB के माशाल्लाह महबूब भाई, और ठीक है सब खैर वाफियत है अल्हम्दुलिल्लाह। नहीं बहुत शुक्रिया सर, बड़ी मेहरबानी, बहुत शुक्रिया। मैं अभी शराजी पे गाँव, हाँ शराजी को मिलेंगे। अच्छा हाँ और ठीक है, बस बड़ी मेहरबानी, बहुत शुक्रिया। ना बहुत बड़ी मेहरबानी, बहुत शुक्रिया। ठीक है सर, हाँ अल्हम्दुलिल्लाह, ठीक है ये बात अल्लाह का शुक्र। ठीक है सर, मेहरबानी। अच्छा जी इतने ना GB दे लोग, GB दी पुलिस, GB दे इलाके वाले, गाँव वाले, शहर वाले जिहड़ा स्पैशली टूर ते आंदे ना, टूर ते ओहदे नाल बड़ा कोऑपरेट करते हैं माशाल्लाह नाल। ते यही अखलाक, यही चीज़ां जिहड़ियां ना इत्थे GB नूं बहुत अगे लैके जांदियां पईयां। बड़े ज़्यादा लोग इत्थे हुण टूर करन आ गए ने, लेकिन आखिरी गाँव तक मैं तुहानूं दस्सिया ना कि अगे सियाचीन केटू जिहड़ा वो इत्थे बिल्कुल नाल हैगा। असीं पहाड़ां दीयां गल्लां सिर्फ किताबां च करी दियां सी, अज पहाड़ वेखो चारों तरफ पहाड़ ने अल्हम्दुलिल्लाह। ते रस्ते बाकी थोड़े जे टफ ते दुश्वार गुजार है ने। इत्थे ड्राइविंग करना, इत्थे चलना, इत्थे अपने आप नाल जिहड़ा ना वो कोऑपरेट हो के चलना पैंदा है, नहीं तो फिर जनाब इत्थे रगड़ा खाना पैंदा है। ते सो अल्हम्दुलिल्लाह माशाल्लाह बहुत अच्छे, बहुत ही नफीस लोग ने GB वाले, ते माशाल्लाह बड़ा कोऑपरेट करते हैं। जेड़ा भी आ जाए पूरे पाकिस्तान तो। कैसे भाई? लो जी बुलंदी हैगी 8532। वाह जी वाह, क्या बात है जी, ज़बरदस्त नज़ारे, ज़बरदस्त व्यू। इस दरिया का पानी जाके सिंध दे विच डिगदा हैगा, ते फिर अगर इंडिया पिछों पानी छड्डे तो फिर इत्थे अगे पानी जड़ा जाता है ना वो जाके फिर ज़्यादा फ्लड की शक्ल जड़ी ना इख्तियार कर लैंदा हैगा। असल में आ दरिया आंदा पिछों इंडिया तो जो दरिया आंदा तो फिर जड़ा ना अगे साढ़े पंजाब वाले पासे पानी जड़ा ना ज़्यादा हो जाता। ए देखो जिद्दां जिद्दां मोड़ कट्टी जाना उदा उदा इंडिया समझ लो कि इस पासे सामने इंडिया हैगा, तो उतों इंडिया चो पानी आ रहा
ਤੇ ਸਾਡੇ ਪਾਕਿਸਤਾਨ ਦੇ ਆਖਰੀ ਗਾਉਂ ਦੀ ਬਿਊਟੀ ਜਿਹੜੀ ਹੈ ਨਾ ਤੇ ਕਾਬਲੇ ਦੀਦ ਤੇ ਕਾਬਲੇ ਰਸ਼ਕ ਹੈਗੀ ਆ। ਸੋ ਇਹ ਨਜ਼ਾਰੇ ਜਿਹੜੇ ਆ ਨਾ ਕਦੀ ਕਦੀ ਦੇਖਣ ਨੂੰ ਮਿਲਦੇ ਨੇ ਤੇ ਨਜ਼ਾਰੇ ਚੈੱਕ ਕਰੋ ਤੇ ਇੰਜੋਏ ਕਰੋ ਮਾਸ਼ਾਅੱਲਾ। ਤੇ ਸਾਡਾ ਸਫ਼ਰ ਜਿਹੜਾ ਅਲਹਮਦੁਲਿਲਾ ਉਹ ਵੀ VIP ਜਾਂਦਾ ਪਿਆ ਹੈਗਾ। ਇਹ ਵਲੋਗ ਲੱਗਦਾ ਵੱਡਾ ਹੋ ਜਾਏਗਾ ਤੁਹਾਨੂੰ ਇਹ ਖੂਬਸੂਰਤੀ ਦਿਖਾਉਂਦੇ ਤੇ ਇੱਥੇ ਦੇ ਲੋਕਾਂ ਦੇ ਮਸਲੇ ਮਸਾਇਲ ਵੀ ਕਾਫੀ ਬਹੁਤ ਜ਼ਿਆਦਾ ਹੈਗੇ ਨੇ। ਸਹੂਲੀਅਤ ਅੱਗੇ ਨਾਲੋਂ ਬਹੁਤ ਜ਼ਿਆਦਾ ਹੋ ਗਈਆਂ, ਲੇਕਿਨ ਸਭ ਤੋਂ ਜਿਹੜਾ ਇੱਥੇ ਮਸਲਾ ਮਸਾਇਲ ਹੈ ਕਿ ਐਗਰੀਕਲਚਰ ਨਹੀਂ ਹੈ, ਸਿਰਫ ਪਹਾੜ ਨੇ। ਇੱਥੇ ਜਿਹੜੇ ਲੋਕ ਐਵੇਂ ਬੱਕਰੀਆਂ ਚਰਾ ਕੇ ਗਾਏ ਬੱਕਰੀਆਂ ਚਰਾ ਕੇ ਆਪਣਾ ਗੁਜ਼ਾਰਾ ਕਰਦੇ ਨੇ, ਜਾਂ ਜਿਹੜੇ ਟੂਰਿਸਟ ਆਉਂਦੇ ਨੇ ਉੱਥੇ ਆ ਕੇ ਹੋਟਲਿੰਗ ਇੱਥੇ ਖਾਣ ਪੀਣ ਦਾ ਨਿਜ਼ਾਮ ਹੈ। ਸਿਰਫ ਉਹ ਤੋਂ ਆਪਣਾ ਚੀਜ਼ਾਂ ਜਿਹੜੀਆਂ ਨੇ ਨਾ ਉਹ ਚਲਾਉਂਦੇ ਨੇ, ਰਨ ਕਰਦੇ ਨੇ। ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਵੀ ਐਗਰੀਕਲਚਰ ਦਾ ਨਿਜ਼ਾਮ ਨਹੀਂ ਹੈਗਾ ਪੂਰੇ ਸਕਰਦੂ ਪੂਰੇ ਗਿਲਗਿਤ ਬਲਤਿਸਤਾਨ ਦੇ ਵਿੱਚ। ਸੋ ਲੋਕਾਂ ਨੂੰ ਇੱਥੇ ਸਰਵਾਈਵ ਕਰਨ ਵਾਸਤੇ ਸਿਰਫ ਜਿਹੜਾ ਆਪਣੀ ਬਾਰਡਰਿੰਗ ਕਰਨੀ ਪੈਂਦੀ ਹੈ ਤੇ ਮਾਲ ਸ਼ਾਲ ਚਰਾ ਕੇ ਹੀ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ, ਜਾਂ ਛੋਟੀਆਂ ਮੋਟੀਆਂ ਦੁਕਾਨਾਂ ਖੋਲ੍ਹ ਕੇ ਤੇ ਗੁਜ਼ਾਰਾ ਕਰਨਾ ਪੈਂਦਾ ਹੈਗਾ ਹੈ। ਇੱਥੇ ਦਾ ਗ੍ਰੇਡ ਸਟੇਸ਼ਨ ਜਿਹੜਾ ਨਾ ਉਹ ਚੈੱਕ ਕਰੋ, ਖਪਲੂ ਦਾ ਇਹ ਗ੍ਰੇਡ ਸਟੇਸ਼ਨ ਹੈ ਛੋਟਾ ਜਿਹਾ। ਤੇ ਇੱਥੇ ਤਕਰੀਬਨ ਜਿਹੜੇ ਛੋਟੇ ਪਲਾਂਟ ਲਾਏ ਹੋਏ ਨੇ ਬਿਜਲੀ ਦੇ, ਜਿਹੜੇ ਕਿ ਇੱਥੋਂ ਬਿਜਲੀ ਫਰਾਹਮ ਕਰਦੇ ਨੇ ਇੱਥੇ ਦੀ ਆਬਾਦੀ ਨੂੰ। ਜੀ ਬਣਦਾ ਪਿਆ ਦਾਨਿਸ਼ ਸਕੂਲ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਹੈਗਾ, ਉਹ ਸਾਹਮਣੇ ਦਾਨਿਸ਼ ਸਕੂਲ ਬਣਦਾ ਪਿਆ, ਉਹਦੀ ਕੰਸਟਰਕਸ਼ਨ ਹੋ ਰਹੀ ਹੈ। ਤੇ ਪੁੱਲ ਚੈੱਕ ਕਰੋ ਦਰਿਆ ਵਾਲਾ, ਠੀਕ ਹੈ। ਤੇ ਇੰਡੀਆ ਦੀ ਤਰਫੋਂ ਪਾਣੀ ਆ ਰਿਹਾ ਹੈ, ਬਿਲਕੁਲ ਨਾਰਮਲ ਪਾਣੀ ਹੈ, ਲੇਕਿਨ ਜਦੋਂ ਸਲਾਬ ਆਉਂਦਾ ਨਾ ਤੇ ਉਦੋਂ ਜਨਾਬ ਇਹਦੀ ਟੋਰ ਜਿਹੜੀ ਹੈ ਨਾ ਉਹ ਬਦਲ ਜਾਂਦੀ ਹੈਗੀ ਆ। ਤੇ ਹੁਣ ਅਸੀਂ ਸਿੱਧੇ ਜਾਣਾ। ਪੁੱਲ ਚੈੱਕ ਕਰੋ ਮਾਸ਼ਾਅੱਲਾ, ਪੁੱਲ ਕਿੰਨੇ ਖੂਬਸੂਰਤ, ਕਿੰਨੇ ਨਜ਼ਾਰੇ ਵਾਲੇ ਨੇ, ਠੀਕ ਹੈ। क्या बात है जी, ज़बरदस्त हो गया। हाँ ज़बरदस्त। ये हमारा पुराने ज़माने का पुल चेक करो जी जनाब, लकड़ी से बने हैं, सही हो गया। लो जी इत्थों माशाल्लाह नज़ारे चेक करो। और ਇੱਥੇ ਸਾਡੇ ਦਰਿਆਵਾਂ 'ਚੋਂ ਮਛਲੀਆਂ ਪਕੜਦੇ, ਨਹਿਰਾਂ 'ਚੋਂ। ਅੱਜ ਵੱਡਾ ਜਿਹੜਾ ਇੰਡੀਆ 'ਚੋਂ ਪਾਣੀ ਆ ਰਿਹਾ ਉਹਦੇ 'ਚੋਂ ਜਵਾਨ ਆ ਦੇਖੋ, ਇਹ ਮਛਲੀਆਂ ਪਕੜੀ ਜਾਂਦਾ। ਇਹ ਦੇਖੋ ਇੰਡੀਆ ਦੀ ਮਛਲੀ ਪਾਕਿਸਤਾਨ 'ਚੋਂ ਪਕੜੀ ਜਾਂਦਾ ਹੈ। ਖਿਆਲ ਕਰੀ ਯਾਰ ਉੱਥੋਂ ਕੋਈ ਚੀਜ਼ ਨਾ ਲੈ ਕੇ ਆਇਆ ਹੋਵੇ ਇੰਡੀਆ 'ਚੋਂ। ਕਿਆ ਖੂਬਸੂਰਤ ਨਜ਼ਾਰਾ ਹੈ ਮਾਸ਼ਾਅੱਲਾ ਵਾਦੀ ਦਾ, ਤੇ ਦਰਿਆ ਦਾ, ਤੇ ਪਹਾੜਾਂ ਦਾ, ਤੇ ਚੀਜ਼ਾਂ ਦਾ। ਭਾਈ ਸਾਹਿਬ ਵੀ ਕਹਿੰਦਾ ਥੋੜ੍ਹਾ ਰੈਸਟ ਕਰੀਏ ਤੇ ਫਿਰ ਅੱਗੇ ਚੱਲਦੇ ਹੈਗੇ। ਸੋ ਮਾਸ਼ਾਅੱਲਾ ਬਿਊਟੀ, ਨੇਚਰ ਬਿਊਟੀ, गिलगित बल्तिस्तान, गिलगित बल्तिस्तान, क्या बात है भाई तेरी। करो नेचुरल ब्यूटी, माशाल्लाह क्या खूबसूरती है, माशाल्लाह माशाल्लाह जी, वेरी वंडरफुल। ओए होए होए होए, सुभान अल्लाह सुभान अल्लाह सुभान अल्लाह सुभान अल्लाह। 80 ਸਤਹ ਮੁਰਤਫਾ ਯਾਨੀ ਕਿ ਜ਼ਮੀਨ ਦੀ ਜਿਹੜੀ ਸਾਡੀ ਥੱਲੇ ਵਾਲੀ ਤਹਿ ਤੇ ਉਹ ਤੋਂ ਕਿੰਨੇ ਫੁੱਟ ਬੁਲੰਦੀ ਤੇ ਅਸੀਂ ਖੜੇ ਹੈਗੇ ਆ। ਇਹ ਦੇਖ ਸਕਦੇ ਹੋ ਤੁਸੀਂ ਮਾਸ਼ਾਅੱਲਾ। ਇਹ ਦੇਖੋ ਖਪਲੂ ਅੱਗੇ 10 ਕਿਲੋਮੀਟਰ ਰਹਿੰਦਾ ਹੈ, ਲੇਕਿਨ ਅਸੀਂ ਜ਼ਮੀਨ ਦੀ ਥੱਲੇ ਜਿਹੜੀ ਬੁਲੰਦੀ ਆ ਉੱਥੋਂ ਕਿਹੜੇ ਪੁਆਇੰਟ ਤੇ ਆ ਉਹ ਤੁਹਾਨੂੰ ਨਜ਼ਰ ਆ ਗਿਆ। ਮਸ਼ਰੂਮ ਵਿਊ ਪੁਆਇੰਟ ਤੇ ਬੁਲੰਦੀ 8236 ਫੀਟ ASL, ਯਾਨੀ ਕਿ ਅਸੀਂ ਸਤਹ ਮੁਰਤਫਾ ਇੰਨੀ ਬੁਲੰਦੀ ਦੀ ਤਰਫ, ਯਾਨੀ ਕਿ ਪਹਾੜਾਂ ਨਾਲ ਗੱਲਾਂ ਤੇ ਆਸਮਾਨ ਨਾਲ ਗੱਲਾਂ ਕਰਦੇ ਪਏ ਇਸ ਟਾਈਮ। ਤੇ ਅਸੀਂ ਇੱਥੇ ਖੜੇ ਹੈਗੇ ਆ ਤੇ ਅਲਹਮਦੁਲਿਲਾ ਇੱਥੇ ਨਜ਼ਾਰੇ ਇੱਕ ਦਫਾ ਫਿਰ ਤੁਹਾਨੂੰ ਦਿਖਾ ਦਾਂ। ਇੱਥੋਂ ਇੰਡੀਆ ਬਿਲਕੁਲ ਕਰੀਬ ਹੈਗਾ, ਐਵੇਂ ਤੁਸੀਂ ਪਹਾੜ ਲੰਘਣਾ ਤੇ ਇੰਡੀਆ ਹੈਗਾ। ਤੇ ਮਾਸ਼ਾਅੱਲਾ ਜਿਹੜੇ ਨਜ਼ਾਰੇ ਨੇ ਉਹ ਕਿਆ ਹੀ ਬਾਤ ਹੈ। ਤੇ ਇੱਧਰ ਜਿਹੜਾ ਨਾ ਉਹਨੂੰ ਕੀ ਕਹਿੰਦੇ, ਆਬਸ਼ਾਰਾਂ ਦੇ ਆਪਣੇ ਹੀ ਲੁਤਫ ਨੇ। ਆ ਦੇਖੋ ਆਬਸ਼ਾਰਾਂ ਨਾ, ਇਹ ਕਿਆ ਬਾਤ ਹੈ ਜੀ, ਜ਼ਬਰਦਸਤ ਜ਼ਬਰਦਸਤ। ਤੇ ਇੱਥੋਂ ਇੰਡੀਆ ਜਿਹੜਾ ਹੈ ਨਾ, ਇੱਥੋਂ ਜ਼ਿਆਦਾ ਫਾਸਲੇ ਤੇ ਨਹੀਂ ਹੈਗਾ, ਕਮ ਫਾਸਲੇ ਤੇ ਹੈ। ਤੇ ਇੱਥੇ ਛੋਟੀ ਜਿਹੀ ਇੱਕ ਮਸਜਿਦ ਵੀ ਬਣਾਈ ਹੋਈ ਹੈ ਨਮਾਜ਼ ਪੜ੍ਹਨ ਵਾਸਤੇ, ਵਿਊ ਪੁਆਇੰਟ ਹੈ। ਤੇ ਇੱਥੋਂ ਇੰਡੀਆ ਜਿਹੜਾ ਹੈ ਨਾ ਬਿਲਕੁਲ ਜਿਹੜਾ ਨਾ ਉਹ ਕਰੀਬ ਹੈਗਾ। ਕਿਆ ਬਾਤ ਹੈ ਜੀ, ਜ਼ਬਰਦਸਤ ਜ਼ਬਰਦਸਤ।
ਅੱਛਾ ਜੀ, ਅੱਗੇ ਵਧਦੇ ਆ ਸ਼ਰਾਜ਼ੀ ਦੇ ਗਾਉਂ ਦੀ ਤਰਫ ਜਾਂਦੇ ਪਏ ਹੈਗੇ ਆ ਤੇ ਇਨਸ਼ਾਅੱਲਾ ਉਮੀਦ ਕਰਦੇ ਆ ਮੁਲਾਕਾਤ ਜ਼ਰੂਰ ਹੋਏਗੀ ਤੇ ਉੱਥੇ ਚੱਲ ਕੇ ਪਤਾ ਚੱਲੇਗਾ, ਹੋ ਵੀ ਸਕਦੀ ਹੈ ਵੀ ਨਹੀਂ ਵੀ, ਲੇਕਿਨ ਅੱਗੇ ਸਾਡਾ ਹੋਰ ਕਿੰਨਾ ਸਫ਼ਰ ਰਹਿੰਦਾ ਹੈ? 15-20 मिनट का रास्ता है। 15-20 ਮਿੰਟ ਦਾ ਹੋਰ ਰਾਸਤਾ ਹੈਗਾ। ਤਕਰੀਬਨ ਅਸੀਂ ਅੱਧੇ ਪੌਣੇ ਘੰਟੇ ਦਾ ਰਸਤਾ ਤੈਅ ਕਰਕੇ ਆ ਗਏ ਹਾਂ। ਲਓ ਜੀ, ਅਸੀਂ ਜਿਹੜਾ ਨਾ ਤਕਰੀਬਨ ਸ਼ਰਾਜ਼ੀ ਦੇ ਗਾਉਂ ਦੇ ਤਕਰੀਬਨ ਕੋਲ ਪਹੁੰਚਣ ਵਾਲੇ ਹੈਗੇ ਨਾ ਤੇ ਲਿਖਾਈਆਂ ਚੜਾਈਆਂ ਇੱਥੇ ਚੈੱਕ ਕਰੋ। ਇਹ ਮੋਟਰਸਾਈਕਲ ਬਗੈਰ ਜਿਹੜਾ ਨਾ ਉਹ ਬਸ ਕਲੱਚ ਨੱਪਿਆ ਭਾਈ ਨੇ ਤੇ ਜਾਂਦਾ ਪਿਆ ਕਿਵੇਂ ਜੀ ਮੈਂ ਕੱਢਿਆ ਜਾ ਰਿਹਾ ਤੇ ਵਿਊ ਦੇ ਨਜ਼ਾਰੇ ਤੁਸੀਂ ਬਸ ਦੇਖਦੇ ਰਹੋ ਤੇ ਸੁਭਾਨ ਅੱਲਾ ਜਿਹੜੀਆਂ ਨਾ ਉਹ ਪੜ੍ਹਦੇ ਰਹੋ। बाबे ये लाए रब्बे को मातुब का ज़बान परवरदिगार में तेरी कौन कौन सी नेमतों को जलाऊं। साडा पाकिस्तान इन्ना खूबसूरत इन्ना ब्यूटीफुल माशाअल्लाह। माशाअल्लाह पहाड़ों ਦੇ ਵਿੱਚ ਮਾਸ਼ਾਅੱਲਾ ਖੂਬਸੂਰਤ ਮਸਜਿਦ। ਤੁਹਾਨੂੰ ਇਹ ਦੱਸਣਾ ਇਹ ਚਾਹ ਰਿਹਾ ਕਿ ਸਾਡੇ ਰੱਬ ਦਾ ਘਰ ਤੁਸੀਂ ਜਿੱਥੇ ਵੀ ਜਾਣਗੇ ਨਾ ਉੱਥੇ ਤੁਹਾਨੂੰ ਮਿਲੇਗਾ। ਦੇਖੋ ਚਾਰ ਚਪੇੜੇ ਸਿਰਫ ਪਹਾੜ ਨੇ, ਸਿਰਫ ਪਹਾੜ, ਠੀਕ ਹੈ ਨਾ। ਤੇ ਇੱਥੋਂ ਇਹ ਸੜਕ ਜਾਂਦੀ ਹੈ ਅੱਗੇ ਗੁਰਸੇ ਗਾਉਂ ਦੇ ਵਿੱਚ ਤੇ ਮਸਜਿਦ ਹੈ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਕਿਆ ਖੂਬਸੂਰਤੀ ਹੈ। ਇੱਥੇ ਜਿਹੜੇ ਘਰ ਬਣਾਉਂਦੇ ਨੇ ਨਾ ਇਹਨਾਂ ਪੱਥਰਾਂ ਦੀ ਇਹ ਫੈਕਟਰੀ ਲੱਗੀ ਹੈ। ਇਹਨਾਂ ਨੂੰ ਤਿਆਰ ਕਰਕੇ ਤੇ ਫਿਰ ਇੱਥੇ ਘਰ ਤਿਆਰ ਹੁੰਦੇ ਨੇ। ਇਹ ਨੇ ਸੀਮਟੀ। ਵਾਓ ਵਾਟ ਅ ਬਿਊਟੀਫੁਲ, ਕਿਆ ਬਾਤ ਹੈ ਜੀ, ਜ਼ਬਰਦਸਤ ਹੋ ਗਿਆ। ज़बरदस्त, सुभान अल्लाह सुभान अल्लाह। खूबसूरती चेक करो जे ਤੁਹਾਡੇ ਦਿਲ ਨਾਲ ਮੋਲ ਵੇ ਤੇ ਕਹਿਣਾ ਤੁਹਾਡਾ ਮੈਂ ਕਹਿੰਦਾ ਦਿਲ ਨਾਲ ਖੁਸ਼ ਕਰ ਦੇਵੇ ਤੇ ਕਹਿਣਾ ਤੁਸੀਂ ਐਵੇਂ ਨਾ ਕਹਿਣਾ ਕਿ ਨਾਸਿਰ ਅਮੀਨ ਵਲੌਗ ਪਾਕਿਸਤਾਨ ਦੇ ਆਖਰੀ ਗਾਉਂ 'ਚ ਐਵੇਂ ਪਹੁੰਚ ਗਿਆ ਤੇ ਤੁਹਾਨੂੰ ਨਜ਼ਾਰੇ ਦਿਖਾਉਣ ਵਾਸਤੇ ਪੁੱਜਾ ਹੈਗਾ। ਅਲਹਮਦੁਲਿਲਾ ਜ਼ਿਲ੍ਹਾ ਰੀਮਯਾਰ ਖਾਨ ਦਾ ਪਹਿਲਾ ਯੂਟਿਊਬਰ ਜਿਹੜਾ ਪਾਕਿਸਤਾਨ ਦੇ ਆਖਰੀ ਗਾਉਂ ਦੇ ਵਿੱਚ ਗਿਆ ਹੈਗਾ ਤੇ ਤੁਹਾਨੂੰ ਨਜ਼ਾਰੇ ਜਿਹੜੇ ਨਾ ਉਹ ਚੈੱਕ ਕਰਵਾ ਰਿਹਾ ਹੈਗਾ। ਅਲਹਮਦੁਲਿਲਾ ਨਾਲ ਦੇਖੋ ਤੇ ਚੈੱਕ ਕਰੋ ਤੇ ਨਾਲੇ ਆਪਣੇ ਪੁੱਤਰ ਪੰਜਾਬ ਦੇ ਨੂੰ ਜ਼ਿਲ੍ਹਾ ਰੀਮਯਾਰ ਖਾਨ ਦੇ ਬੱਚੇ ਨੂੰ ਦਾਦ ਵੀ ਦਿਓ। ਅੱਛਾ ਜੀ, ਇਸੇ ਦੁਆ ਉਮੀਦ ਦੇ ਨਾਲ ਅਸੀਂ ਅੱਜ ਦਾ ਵਲੌਗ ਜਿਹੜਾ ਨਾ ਉਹ ਖ਼ਤਮ ਕਰਦੇ ਪਏ ਹਾਂ। ਅਸੀਂ ਆਖਰੀ ਗਾਉਂ ਦੇ ਵਿੱਚ ਪਹੁੰਚ ਗਏ ਹੈਗੇ ਜਿੱਥੇ ਸ਼ਰਾਜ਼ੀ ਰਹਿੰਦਾ ਤੇ ਲੋਕ ਰਹਿੰਦੇ ਨੇ। ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਿੱਦਾਂ ਗੁਜ਼ਾਰਦੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।